ਅੱਜ ਦਾ ਪ੍ਰੋਗਰਾਮ ਮੈਨੂੰ ਲੱਗਦਾ ਹੈ ਕਿ ਇਹ ਭਾਰਤ ਦੀ ਜਿਹੜਾ ਹੈ ਉਹ ਜ਼ਲਾਲਤ ਉਹਦੇ ਨਾਲ ਹੀ ਕਰਨਾ ਪਏਗਾ ਕਿਉਂਕਿ ਭਾਰਤ ਦੀ ਜਿਹੜੀ ਦੁਨੀਆ ਭਰ ਦੇ ਵਿੱਚ ਰੁਸਵਾਈ ਦਾ ਸਿਲਸਿਲਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਮੈਂ ਵੀ ਕਿਹਾ ਕਿ ਚਲੋ ਜੀ ਅਸੀਂ ਵੀ ਕੁਝ ਹਿੱਸਾ ਪਾ ਦਈਏ ਆਪਦਾ ਔਰ ਭਾਰਤੀ ਜਿਹੜੀ ਦਹਿਸ਼ਤਗਰਦੀ ਹੈ ਉਹ ਦੁਨੀਆ ਭਰ ਦੇ ਵਿੱਚ ਬੇਨਕਾਬ ਹੋ ਚੁੱਕੀ ਹੈ। ਬੈਰੂਨੇ ਮੁਲਕ ਸਿੱਖ ਰਹਿਨੁਮਾਵਾਂ ਦੇ ਉੱਤੇ ਹੋਣ ਵਾਲੇ ਹਮਲੇ ਮੁਸਲਸਲ ਤੌਰ ਤੇ ਵਧਦੇ ਪਏ ਨੇ। ਠੀਕ ਹੈ, ਇਹਨਾਂ ਰਹਿਨੁਮਾਵਾਂ ਨੂੰ ਚੁਣ ਕੇ ਕਤਲ ਕੀਤਾ ਜਾ ਰਿਹਾ ਹੈ। ਆਲਮੀ ਸਤ੍ਹਾ ਦੇ ਉੱਤੇ ਮੋਦੀ ਸਰਕਾਰ ਨੂੰ ਇਸ ਰਿਆਸਤੀ ਦਹਿਸ਼ਤਗਰਦੀ ਦੇ ਉੱਤੇ ਕੜੀ ਤਨਕੀਦ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਇਹਨਾਂ ਬੁਜ਼ਦਲਾਨਾ ਹਮਲਿਆਂ ਦੇ ਵਿੱਚ ਮੋਦੀ ਸਰਕਾਰ ਦੀ ਜਿਹੜੀ ਆਪਦੀ ਨੀਂਦ ਹੈ ਉਹੀ ਉੱਡੀ ਪਈ ਹੈ। ਖਾਲਿਸਤਾਨ ਤਹਿਰੀਕ ਖੁੱਲ ਕੇ ਗੱਜ ਵੱਜ ਕੇ ਪੂਰੀ ਦੁਨੀਆ ਦੇ ਸਾਹਮਣੇ ਆ ਗਈ। ਭਾਰਤ ਦਾ ਜਿਹੜਾ ਉਹ तमाम ਤਰ੍ਹਾਂ ਆਪਣਾ ਇੱਕ ਸਫਾਰਤੀ ਦਬਾਅ ਬਣਾਇਆ ਹੋਇਆ ਸੀ ਨਾ ਪੂਰੀ ਦੁਨੀਆ ਦੇ ਉੱਤੇ, ਉਹ ਮੁਕੰਮਲ ਤੌਰ ਤੇ ਬੇਅਸਰ ਹੋ ਗਿਆ, ਬੇਸੂਦ ਹੋ ਗਿਆ, ਉਹਦੀ ਜਾਨ ਮੁੱਕ ਚੁੱਕੀ ਹੋਈ ਹੈ। ਭਾਰਤ ਦੀ ਮੁਖਾਲਫਤ ਦੇ ਬਾਵਜੂਦ ਅਮਰੀਕਾ ਨੇ 22 ਮਾਰਚ ਨੂੰ ਸੈਟਲ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਖੁੱਲੀ ਇਜਾਜ਼ਤ ਦਿੱਤੀ ਹੈ ਔਰ ਇਸ ਰੈਫਰੈਂਡਮ ਨੇ ਪੂਰੇ ਭਾਰਤ ਦੇ ਵਿੱਚ ਇੱਕ ਖਲਬਲੀ ਔਰ ਇੱਕ ਹਲਚਲ ਮਚਾ ਦਿੱਤੀ ਹੈ। ਜਿਸ ਤਰ੍ਹਾਂ ਕਿ ਮੈਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਕਿਹਾ ਸੀ ਕਿ ਭਾਰਤ ਤਾਂ ਵੈਸੇ ਹੀ ਭੁਖਲਾਹਟ ਦਾ ਸ਼ਿਕਾਰ ਹੋ ਗਿਆ, ਹੁਣ ਇਹ ਨਵਾਂ ਮਸਲਾ ਭਾਰਤ ਦੇ ਉੱਤੇ ਆ ਚੁੱਕਿਆ। 27,000 ਸਿੱਖ ਵੋਟਰਸ ਨੇ ਇਸ ਅਮਲ ਦੇ ਵਿੱਚ ਵੱਧ ਕੇ ਜਿਹੜਾ ਨਾ ਉਹ ਹਿੱਸਾ ਲਿਆ ਔਰ ਇਸ ਪੂਰੀ ਮੁਹਿੰਮ ਦੇ ਵਿੱਚ ਸਿੱਖ ਫਾਰ ਜਸਟਿਸ ਦੇ ਜ਼ੇਰੇ ਇhtਮਾਮ ਮੁਨਜ਼ਮ ਤਰੀਕੇ ਦੇ ਨਾਲ ਜਿਹੜਾ ਉਹ ਇਹ ਤਹਿਰੀਕ ਔਰ ਰੈਫਰੈਂਡਮ ਇਹ ਚੱਲਦਾ ਪਿਆ। ਇਤਵਾਰ ਨੂੰ ਹੋਣ ਵਾਲਾ ਇਹ ਰੈਫਰੈਂਡਮ ਜਿਹੜਾ ਨਾ ਉਹ ਸੈਟਲ ਦੀ ਤਾਰੀਖ ਦੇ ਵਿੱਚ ਇੱਕ ਆਪਦੀ ਨੌਈਅਤ ਦਾ ਪਹਿਲਾ ਔਰ ਬਹੁਤ ਵੱਡਾ ਵਾਕਿਆ। ਇਸ ਪੂਰੀ ਤਹਿਰੀਕ ਦੀ ਕਿਆਦਤ ਗੁਰਪੰਤ ਸਿੰਘ ਪੰਨੂ ਕਰਦੇ ਪਏ ਨੇ, ਜੋ ਕਿ ਇਸ ਵਕਤ ਜਿਹੜੀ ਭਾਰਤੀ ਸਰਕਾਰ ਹੈਗੀ ਹੈ ਉਹਦੀਆਂ ਅੱਖਾਂ ਦੇ ਵਿੱਚ ਰੜਕਦਾ ਪਿਆ। ਉਹਨਾਂ ਦੇ ਕਤਲ ਦੀ ਭਰਪੂਰ ਜਿਹੜੀ ਸਾਜ਼ਿਸ਼ ਹੈ ਨਾ ਉਹ ਕੀਤੀ ਜਾ ਰਹੀ ਹੈ। ਠੀਕ ਹੈ, ਮੋਸਟ ਵਾਂਟਡ ਬੰਦਾ ਬਣਾਇਆ ਹੋਇਆ ਗੁਰਪੰਤ ਸਿੰਘ ਪੰਨੂ ਜਿਹੜਾ ਹੈ ਔਰ ਉਹੀ ਨੱਥ ਪਾਈ ਖੜਾ ਹੈ ਪੂਰੇ ਭਾਰਤ ਨੂੰ। ਰੈਫਰੈਂਡਮ ਦੇ ਮੌਕੇ ਦੇ ਉੱਤੇ ਉਹਨਾਂ ਨੇ ਪੰਜਾਬ ਦੀ ਜਿਹੜੀ ਇੱਕ ਤਾਰੀਖੀ ਮਜ਼ਾਹਮਤ ਹੈ ਨਾ ਉਹਦੇ ਉੱਤੇ ਭਰਪੂਰ ਜ਼ੋਰ ਦਿੱਤਾ ਹੈ। ਪੰਨੂ ਸਾਹਿਬ ਨੇ ਮੁਸਤਕਬਲ ਦੀ ਸਿਆਸੀ ਤਬਦੀਲੀ ਦੇ ਉੱਤੇ ਵੀ ਆਪਣੇ ਇੱਕ ਗਹਿਰੇ ਇਤਮਾਦ ਦਾ ਇਜ਼ਹਾਰ ਕੀਤਾ ਹੈ। ਇਹ ਰੈਫਰੈਂਡਮ ਦੁਨੀਆ ਦੇ ਮੁxtਲਿਫ ਸ਼ਹਿਰਾਂ ਦੇ ਵਿੱਚ ਹੋਣ ਵਾਲੇ ਰੈਫਰੈਂਡਮਸ ਦਾ ਇੱਕ ਜਿਹੜਾ ਸਮਝ ਲਓ ਕਿ ਤਸਲਸਲ ਜਿਹੜਾ ਹੁੰਦਾ ਹੈ ਉਹ ਹੈ। 27 ਨਵੰਬਰ 2025 ਨੂੰ ਜਿਹੜਾ ਨਾ ਇੱਕ ਰੈਫਰੈਂਡਮ ਬਹੁਤ ਵੱਡਾ ਹੋਇਆ ਸੀ। ਉਸ ਤੋਂ ਬਾਅਦ ਲੰਡਨ ਦੇ ਵਿੱਚ ਰੈਫਰੈਂਡਮ ਹੋਇਆ, ਟੋਰਾਂਟੋ ਦੇ ਵਿੱਚ ਹੋਇਆ ਔਰ ਇਸ ਤੋਂ ਇਲਾਵਾ ਵੈਂਕੂਵਰ ਦੇ ਵਿੱਚ ਵੀ ਹੋਇਆ, ਜਿਹਦੇ ਵਿੱਚ ਵੱਡੀ ਤਾਦਾਦ ਦੇ ਜਿਹੜੇ ਸਿੱਖ ਰਹਿਨੁਮਾ ਨੇ ਉਹਨਾਂ ਨੇ ਵੀ ਸ਼ਿਰਕਤ ਕੀਤੀ ਔਰ ਸਿੱਖਾਂ ਦੀ ਬਹੁਤ ਵੱਡੀ ਤਾਦਾਦ ਜਿਹੜੀ ਉਹ ਸੜਕਾਂ ਦੇ ਉੱਤੇ ਆਈ। ਰੋਮ ਔਰ ਜਨੇਵਾ ਦੇ ਵਿੱਚ ਵੀ ਲੱਖਾਂ ਸਿੱਖਾਂ ਨੇ ਖਾਲਿਸਤਾਨ ਦੇ ਹੱਕ ਦੇ ਵਿੱਚ ਵੋਟ ਦਿੱਤੇ। ਦੁਨੀਆ ਭਰ ਦੀ ਜਿਹੜੀ ਸਿੱਖ ਕਮਿਊਨਿਟੀ ਹੈ ਹੁਣ ਆਪਦੇ ਮਕਸਦ ਵਾਸਤੇ ਮੁਕੰਮਲ ਤੌਰ ਤੇ ਮੁਤਹਰਕ ਹੋ ਚੁੱਕੀ ਹੈ। ਗੁਰਪੰਤ ਸਿੰਘ ਪੰਨੂ ਨੇ ਬਰਾਹ ਰਾਸਤ ਭਾਰਤ ਨੂੰ ਅੱਖਾਂ 'ਚ ਅੱਖਾਂ ਪਾ ਕੇ ਲਲਕਾਰਿਆ ਹੈ, ਬਲਕਿ ਸਮਝ ਲਓ ਕਿ ਬਈ ਇੱਥੋਂ ਧੌਣ ਤੋਂ ਫੜਿਆ ਕਿ ਵੀ ਆ ਨਜ਼ਰ ਇੱਧਰ ਨੂੰ ਤੈਨੂੰ ਤਾਂ ਮੈਂ ਤੇਰਾ ਦੱਸਾਂ ਪਤਾ। ਉਹਨਾਂ ਨੇ ਭਾਰਤੀ ਰਿਆਸਤੀ ਜ਼ਬਰ ਦਾ ਜਵਾਬ ਜਿਹੜਾ ਨਾ ਉਹਨੇ ਆਖਿਆ ਵੀ ਸਾਡੇ ਵੱਲ ਜੇ ਇੱਟ ਸਿੱਟਣੀ ਹੈ ਨਾ ਤਾਂ ਮੈਂ ਇੱਥੋਂ ਪੱਥਰ ਸਿੱਟਣਾ, ਇਹ ਐਲਾਨ ਕੀਤਾ। ਪੰਨੂ ਸਾਹਿਬ ਨੇ ਹੁਣ ਮੋਦੀ ਸਰਕਾਰ ਦੇ ਖਿਲਾਫ ਬਾਕਾਇਦਾ ਤੌਰ ਤੇ ਹਥਿਆਰ ਚੁੱਕਣ ਦਾ ਵਾਜ਼ੇ ਇਸ਼ਾਰਾ ਵੀ ਦੇ ਦਿੱਤਾ ਹੈ। ਇਸ ਤੋਂ ਪਹਿਲੇ ਨਹੀਂ ਦਿੱਤਾ ਸੀ, ਲੇਕਿਨ ਇਸ ਵਾਰੀ ਉਹਨਾਂ ਨੇ ਵਾਜ਼ੇ ਇਸ਼ਾਰਾ ਦਿੱਤਾ ਹੈ ਕਿ ਹੁਣ ਨਹੀਂ ਛੱਡਣਾ। ਹੁਣ ਅਸੀਂ ਇਸ ਮਾਮਲੇ ਦੇ ਉੱਤੇ ਅਕਵਾਮੇ ਮੁਤਹਦਾ ਦੀ ਸਲਾਮਤੀ ਕੌਂਸਲ ਦੇ ਨਾਲ ਰਾਬਤਾ ਕਰਾਂਗੇ। ਮੋਦੀ ਹਕੂਮਤ ਜਿਹੜੀ ਹੈ ਉਹ ਸਿੱਖ ਰਹਿਨੁਮਾਵਾਂ ਨੂੰ ਬੈਰੂਨੇ ਮੁਲਕ ਜਾ ਕੇ ਚੁਣ ਕੇ ਟਾਰਗੇਟ ਕਰਦੀ ਹੈ, ਚੁਣ ਕੇ ਕਤਲ ਕਰਦੀ ਹੈ। ਅਸੀਂ ਹੁਣ ਇਸ ਜ਼ੁਲਮ ਦੇ ਖਿਲਾਫ ਮੁਸੱਲਾ ਦਿਫਾਈ ਮਜ਼ਾਮਤ ਦੀ ਬਾਕਾਇਦਾ ਇਜਾਜ਼ਤ ਜਿਹੜੀ ਹੈ ਨਾ ਉਹ ਮੰਗੀ ਜਾਏਗੀ। 18 ਅਕਤੂਬਰ 2026 ਨੂੰ ਕੈਨੇਡਾ ਦੇ ਸ਼ਹਿਰ ਦੇ ਵਿੱਚ ਇੱਕ ਰੈਫਰੈਂਡਮ ਹੋਏਗਾ। ਉੱਥੇ ਸਿੱਖਾਂ ਦੇ ਇੱਕ ਇੰਤਹਾਈ ਅਹਿਮ ਔਰ ਉਹਨਾਂ ਕੋਲ ਇੱਕ ਬੁਨਿਆਦੀ ਜਿਹੜਾ ਸਵਾਲ ਹੈ ਉਹ ਪੁੱਛਿਆ ਜਾਏਗਾ। ਸਵਾਲ ਇਹ ਹੋਏਗਾ ਕਿ ਕੀ ਭਾਰਤੀ ਹਮਲਿਆਂ ਦੇ ਖਿਲਾਫ ਹੁਣ ਮੁਸੱਲਾ ਦਿਫਾ ਕਰਨਾ ਜਾਇਜ਼ ਹੈ? ਭਾਰਤ ਮੁਸਲਸਲ ਕੈਨੇਡਾ ਔਰ ਬਰਤਾਨੀਆ ਦੇ ਵਿੱਚ ਪੁਰਅਮਨ ਕਾਰਕੁਨਾਂ ਨੂੰ ਕਤਲ ਕਰਦਾ ਹੈ, ਕਿਉਂ ਬਈ? ਵਜ੍ਹਾ ਸਿੱਖ ਕੌਮ ਜਿਹੜੀ ਹੈਗੀ ਹੈ ਹੁਣ ਮੋਦੀ ਦੀ ਇਸ ਜਿਹੜੀ ਬਰਬਰੀਅਤ ਹੈ ਔਰ ਜਿਹੜਾ ਉਹਦਾ ਇਹ ਜ਼ੁਲਮ ਹੈ ਨਾ ਉਹਦੇ ਖਿਲਾਫ ਜੋ ਇਹਨੇ ਸਮਝਿਆ ਹੈ ਕਿ ਜੀ ਮੈਂ ਸਿੱਖਾਂ ਦੇ ਉੱਤੇ ਮੈਂ 1984 ਦਾ ਜ਼ੁਲਮ ਕਰਨਾ ਸ਼ੁਰੂ ਕੀਤਾ ਹੋਇਆ ਹੈ, ਇਹ ਉਦੋਂ ਨਹੀਂ ਬੋਲੇ। ਠੀਕ ਹੈ, ਮੈਂ ਕੀ ਸਿੱਖ ਕਮਿਊਨਿਟੀ ਨਾਲ ਨਹੀਂ ਕੀਤਾ, ਇਹ ਤਾਂ ਉਦੋਂ ਨਹੀਂ ਬੋਲੇ। ਮੈਂ ਇਥੋਂ ਆਪਣੇ ਭਾਰਤ ਦੇ ਵਿੱਚੋਂ ਕੱਢ ਦਿੱਤੇ, ਹੁਣ ਦੁਨੀਆ ਦੇ ਕੋਨਿਆਂ 'ਚ ਬੈਠੇ ਨੇ, ਇਹ ਚੁੱਪ ਕਰਕੇ ਬੈਠੇ ਰਹਿਣਗੇ ਤੇ ਕੁਸਕਣਗੇ ਨਹੀਂ ਸਾਡੇ ਅੱਗੇ। ਤੇ ਹੁਣ ਉਹ ਗੱਲ ਜਿਹੜੀ ਨਾ ਨਹੀਂ ਰਹੀ ਹੈਗੀ। ਉਹਨਾਂ ਨੇ ਕਿਹਾ ਜੀ ਅਸੀਂ ਹੁਣ ਚੁੱਪ ਨਹੀਂ ਬਹਿਣਾ। 16 ਅਗਸਤ 2026 ਨੂੰ ਅਮਰੀਕਾ ਦੇ ਸ਼ਹਿਰ ਜਿਹੜਾ ਨਾ ਇੰਡੀਆਨਾ ਦੇ ਵਿੱਚ ਵੀ ਰੈਫਰੈਂਡਮ ਹੋਏਗਾ ਔਰ ਇਹ ਰੈਫਰੈਂਡਮ ਭਾਰਤ ਦੇ ਯੌਮ-ਏ ਆਜ਼ਾਦੀ ਦੇ ਦਿਨ ਇੱਕ ਕਰਾਰਾ ਜਵਾਬ ਸਾਬਿਤ ਹੋਏਗਾ। ਇਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਨੇ ਉਹ 1984 ਦੇ ਅਜ਼ੀਮ ਸ਼ਹਾਦਤ ਦੇ ਨਾਮ ਕੀਤੀਆਂ ਗਈਆਂ ਨੇ। ਸਿੱਖਾਂ ਦੀ ਆਜ਼ਾਦੀ ਦੀ ਇਹ ਮੁਕੱਦਸ ਤਹਿਰੀਕ ਜਿਹੜੀ ਹੈ ਹੁਣ ਕਿਸੇ ਵੀ ਸੂਰਤ ਨਾ ਰੁਕੀ ਹੈ ਔਰ ਨਾ ਹੀ ਰੁਕੇਗੀ। क्योंकि तुसी किसी नूं उहदी जान लैके खत्म कर सकते हैं, लेकिन एक जिहड़ा नज़रिया हुंदा है ना
ਆਪਣੇ ਵਕਾਰ ਦਾ, ਆਪਣੀ ਜ਼ਮੀਨ ਦਾ ਔਰ ਆਪਣੀ ਪਹਿਚਾਨ ਦਾ ਉਹ ਨਜ਼ਰੀਆ ਅੱਗੇ ਜਿਹੜੀ ਨਸਲਾਂ ਹੁੰਦੀਆਂ ਨੇ ਨਾ ਉਹਨਾਂ ਵਿੱਚ ਜਾਂਦਾ ਹੈ ਔਰ ਇਹ ਨਜ਼ਰੀਆ ਜਿਹੜਾ ਨਾ ਉਹ ਤੁਸੀਂ ਕਦੇ ਵੀ ਮਾਰ ਨਹੀਂ ਸਕਦੇ। ਬਹਰਹਾਲ ਇਸ ਸਾਰੀ ਸੂਰਤ-ਹਾਲ ਦੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਮੌਜੂਦ ਨੇ ਸਿੱਖ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪੰਤਵੰਤ ਸਿੰਘ ਪੰਨੂ ਸਾਹਿਬ। ਪੰਨੂ ਸਾਹਿਬ ਵੈਲਕਮ ਕਰਨੇ ਆਪਣੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਔਰ ਸਵਾਲ ਕਰਨਾ ਚਾਹਾਂਗੀ ਸਭ ਤੋਂ ਪਹਿਲੇ ਇਹ ਕਿ ਖਾਲਿਸਤਾਨ ਦੀ ਤਰਫੋਂ ਇਹ ਦੁਨੀਆ ਭਰ ਦੇ ਵਿੱਚ ਰੈਫਰੈਂਡਮ ਕਰਾਏ ਜਾਂਦੇ ਪਏ ਨੇ, ਠੀਕ ਹੈ। ਔਰ ਮੈਂ ਆਪਣੇ ਪ੍ਰੋਗਰਾਮ ਦੇ ਜਿਹੜਾ ਨਾ ਇਸ ਹਿੱਸੇ ਦੇ ਆਗਾਜ਼ ਦੇ ਵਿੱਚ ਵੀ ਸਾਰੀਆਂ ਗੱਲਾਂ ਕੀਤੀਆਂ ਨੇ। ਮੈਨੂੰ ਇਹ ਦੱਸੋ ਕਿ ਇਹਨਾਂ ਦੇ ਬੁਨਿਆਦੀ ਜਿਹੜੇ ਮਕਾਸਦ ਨੇ ਇਹ ਕੀ ਨੇ ਔਰ ਤੁਸੀਂ ਕੀ ਚਾਹੁੰਦੇ ਹੋ? ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਹੜਾ ਖਾਲਿਸਤਾਨ ਰੈਫਰੈਂਡਮ ਸਿਆਟਲ ਵਾਸ਼ਿੰਗਟਨ ਵਿਖੇ ਹੋਇਆ ਜਾਂ ਅਸੀਂ ਖਾਲਿਸਤਾਨ ਰੈਫਰੈਂਡਮ ਕਰਾ ਰਹੇ ਹਾਂ, ਇਹਦਾ ਇੱਕੋ ਇੱਕ ਸਵਾਲ ਹੈ ਕਿ ਕੀ ਭਾਰਤੀ ਕਬਜ਼ੇ ਵਾਲਾ ਪੰਜਾਬ ਇੱਕ ਆਜ਼ਾਦ ਮੁਲਕ ਖਾਲਿਸਤਾਨ ਹੋਣਾ ਚਾਹੀਦਾ ਹੈ, ਹਾਂ ਜਾਂ ਨਾ? ਸੋ ਅਸੀਂ ਪੂਰੀ ਸਿੱਖ ਪੰਥ ਨੂੰ, ਜਿਹੜੇ ਦੁਨੀਆ ਦੇ ਵਿੱਚ ਵਸਦੇ ਪਏ ਹੈ, ਜਿਹੜਿਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਆ ਕੇ ਆਪਣੀ ਅਸਾਈਲਮਸ ਲੈਣੀਆਂ ਪਈਆਂ ਜਾਂ ਬਾਹਰ ਜ਼ਿੰਦਗੀ ਬਚਾਉਣ ਵਾਸਤੇ ਆਉਣਾ ਪਿਆ, ਉਸ ਦਾ ਕਾਰਨ ਇਹ ਸੀ ਕਿ 1984 ਤੋਂ ਲੈ ਕੇ 1995 ਤੱਕ ਪੰਜਾਬ ਨੂੰ ਜਿਹੜਾ ਇੱਕ ਸ਼ਮਸ਼ਾਨ ਘਾਟ ਬਣਾ ਦਿੱਤਾ ਗਿਆ। ਜਿਹੜਾ ਵੀ ਖਾਲਿਸਤਾਨ ਪੱਖੀ ਸੀ, ਦੋ ਕਿਸਮ ਦੇ ਸੀ। ਇੱਕ ਖਾਲਿਸਤਾਨੀ ਪੱਖੀ ਸਿੰਘ ਸੀਗੇ ਜਿਨ੍ਹਾਂ ਨੇ ਹਥਿਆਰ ਚੁੱਕੇ ਸੀ ਤੇ ਉਹਨਾਂ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸੀ ਤੇ ਉਹਨਾਂ ਨੇ ਸ਼ਹਾਦਤਾਂ ਪਾਈਆਂ। ਦੂਜੇ ਪਾਸੇ ਜੇ ਕੋਈ ਖਾਲਿਸਤਾਨ ਸੋਚ ਵੀ ਰੱਖਦਾ ਸੀ, ਉਹਨਾਂ ਨੂੰ ਘਰਾਂ 'ਚ ਕੱਢ ਕੇ ਕੋ ਕੇ ਮਾਰਿਆ ਗਿਆ। ਸੋ ਉਹ ਹੁਣ ਬਾਹਰ ਆਏ ਹੈ ਪੰਜਾਬ ਨੂੰ ਆਜ਼ਾਦ ਕਰਵਾਉਣ ਦੇ ਲਈ। ਪਰ ਇਹ ਸਵਾਲ ਕਦੀ ਕਿਸੇ ਨੇ ਕਿਸੇ ਨੂੰ ਨਹੀਂ ਪੁੱਛਿਆ, ਕਿਉਂਕਿ ਹਿੰਦੁਸਤਾਨ ਦੀ ਸਰਕਾਰ ਨੇ ਹਮੇਸ਼ਾ ਹੀ ਖਾਲਿਸਤਾਨ ਨੂੰ ਅੱਤਵਾਦ ਦੇ ਨਾਲ ਦੱਸਿਆ। ਜੇ ਖਾਲਿਸਤਾਨ ਦੀ ਗੱਲ ਕਰੋਗੇ ਤੇ ਉਹਨੂੰ ਅੱਤਵਾਦੀ ਕਿਹਾ ਜਾਂਦਾ। ਪਰ ਖਾਲਿਸਤਾਨ ਰੈਫਰੈਂਡਮ ਦਾ ਜਿਹੜਾ ਸਵਾਲ ਹੈ, ਇਹ ਰਾਜਨੀਤਿਕ ਸਵਾਲ ਹੈ। ਦਿਸ ਕਮਸ ਅੰਡਰ UN ਕਿ ਆਲ ਪੀਪਲਸ ਹੈਵ ਅ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਸੋ ਉਸ ਦੇ ਹੇਠਾਂ ਅਸੀਂ ਇਹ ਸਵਾਲ ਪੁੱਛਦੇ ਪਏ ਹਾਂ ਔਰ ਜੋ ਵੀ ਇਹਦੇ ਨਤੀਜੇ ਨਿਕਲਣਗੇ ਉਹ ਅਸੀਂ UN ਸਿਕਿਉਰਿਟੀ ਕਾਉਂਸਲ ਦੇ ਕੋਲ ਜਾਂ UN ਦੇ ਵਿੱਚ ਲੈ ਕੇ ਜਾਵਾਂਗੇ। ਪਰ ਜਿਹੜੀ ਸਿਆਟਲ ਦੇ ਵਿੱਚ ਮੈਂ ਗੱਲ ਕੀਤੀ ਹੈ ਉਹ ਥੋੜੀ ਅਲੱਗ ਇਹ ਕੀਤੀ ਹੈ ਕਿ ਪਹਿਲੋਂ ਹਥਿਆਰਬੰਦ ਸੰਘਰਸ਼ ਚੱਲਦਾ ਸੀ ਤੇ ਸਿੱਖ ਨੂੰ ਅੱਤਵਾਦੀ ਕਿਹਾ ਜਾਂਦਾ ਸੀ। ਸਾਰੀ ਦੁਨੀਆ ਦੇ ਵਿੱਚ ਅੱਤਵਾਦ ਕਹਿ ਕੇ ਉਹਨਾਂ ਨੂੰ ਮਾਰਿਆ ਗਿਆ। ਹੁਣ ਇੱਕ ਰਾਜਨੀਤਿਕ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੀ ਭਾਰਤੀ ਕਬਜ਼ੇ ਵਾਲਾ ਪੰਜਾਬ ਇੱਕ ਆਜ਼ਾਦ ਮੁਲਕ ਹੋਣਾ ਚਾਹੀਦਾ? ਹੁਣ ਵੀ ਅੱਤਵਾਦੀ ਕਹਿ ਕੇ ਪਹਿਲੋਂ ਪੰਜਾਬ ਦੇ ਵਿੱਚ ਮਾਰਦੇ ਸੀ, ਹੁਣ ਕੈਨੇਡਾ ਦੇ ਵਿੱਚ ਪਹੁੰਚ ਕੇ ਸਾਡਾ ਹਰਦੀਪ ਸਿੰਘ ਨਿੱਜਰ ਸ਼ਹੀਦ ਕੀਤਾ। UK 'ਚ ਪਹੁੰਚ ਕੇ ਭਾਈ ਪਰਮਜੀਤ ਸਿੰਘ ਪੰਮੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਪਏ ਹੈ। ਅਮਰੀਕਾ ਦੇ ਵਿੱਚ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਪਏ ਹੈ। ਸੋ ਅਸੀਂ UN ਸਿਕਿਉਰਿਟੀ ਕਾਉਂਸਲ ਦੇ ਕੋਲ ਇਹ ਸਵਾਲ ਹੁਣ ਰੱਖਣਾ ਹੈ, ਜਿਹੜਾ ਕਿ ਅਸੀਂ 18 ਅਕਤੂਬਰ ਅਲਬਰਟਾ ਕੈਨੇਡਾ ਦੇ ਵਿੱਚੋਂ ਦੀ ਸ਼ੁਰੂਆਤ ਕਰਨੀ ਹੈ ਇਸ ਦੀ, ਜਿੱਥੇ ਅਸੀਂ ਖਾਲਿਸਤਾਨ ਰੈਫਰੈਂਡਮ ਦਾ ਸਵਾਲ ਰੱਖਣਾ ਹੈ। ਉੱਥੇ ਅਸੀਂ ਇਹ ਵੀ ਪੁੱਛਣਾ ਹੈ UN ਤੋਂ ਕਿ ਜਦੋਂ ਭਾਰਤੀ ਹੁਕੂਮਤ, ਹਿੰਦੁਸਤਾਨ ਦੀ ਹੁਕੂਮਤ, ਨਰਿੰਦਰ ਮੋਦੀ ਦੀ ਸਰਕਾਰ ਖਾਲਿਸਤਾਨ ਰੈਫਰੈਂਡਮ ਵਾਲਿਆਂ ਨੂੰ ਬਾਹਰ ਆ ਕੇ ਅੱਤਵਾਦੀ ਕਹਿ ਕੇ ਨਿਸ਼ਾਨਾ ਬਣਾ ਰਹੀ ਹੈ, ਮਾਰ ਰਹੀ ਹੈ, ਕੀ ਸਿੱਖ ਦੇ ਕੋਲ ਹਥਿਆਰਬੰਦ ਸੰਘਰਸ਼ ਕਰਨ ਦਾ ਹੱਕ ਹੈ ਆਪਣੀ ਹਿਫਾਜ਼ਤ ਦੇ ਲਈ? ਕੀ ਹੱਕ ਹੈ ਜਾਂ ਨਹੀਂ? ਜੇ ਹੈ, ਕੀ ਯੂਨਾਈਟਿਡ ਨੇਸ਼ਨਸ ਉਸ ਨੂੰ ਸਪੋਰਟ ਕਰੇਗਾ? ਅੱਛਾ ਗੁਰਪੰਤਵੰਤ ਸਿੰਘ ਪੰਨੂ ਸਾਹਿਬ, ਤੁਹਾਨੂੰ ਕੀ ਲੱਗਦਾ ਹੈ ਕਿ ਅਮਰੀਕਾ ਔਰ ਕੈਨੇਡਾ ਵਰਗੀਆਂ ਜਿਹੜੀਆਂ ਤਾਕਤਾਂ ਨੇ ਉਹ ਖਾਲਿਸਤਾਨ ਦੇ ਕਿਆਮ ਵਾਸਤੇ ਭਾਰਤ ਦੇ ਉੱਤੇ ਕਿਸੇ ਵੀ ਕਿਸਮ ਦਾ ਕੋਈ ਸਫਾਰਤੀ ਜਿਹੜਾ ਦਬਾਅ ਹੈ ਉਹ ਪਾ ਸਕਦੀਆਂ? ਦੇਖੋ, ਜਿਹੜਾ ਖਾਲਿਸਤਾਨ ਦਾ ਸੰਘਰਸ਼ ਹੈ ਉਹ ਜਾਂ ਜਿਸ ਖਿੱਤੇ ਦੇ ਲੋਕ ਹੁੰਦੇ ਆ, ਜਿੱਦਾਂ ਹਿੰਦੁਸਤਾਨ ਦੇ ਕਬਜ਼ੇ ਵਾਲਾ ਪੰਜਾਬ ਹੈ, ਉਹਨਾਂ ਨੇ ਆਪਣੇ ਪੰਜਾਬ ਦੀ ਆਜ਼ਾਦੀ ਦੇ ਲਈ ਤੇ ਖਾਲਿਸਤਾਨ ਦੀ ਨੀਹਾਂ ਆਪਣੀਆਂ ਸ਼ਹਾਦਤਾਂ ਦੇ ਨਾਲ, ਆਪਣੇ ਖੂਨ ਦੇ ਨਾਲ ਜਿਹੜੀਆਂ ਉਹ ਪੱਕੀਆਂ ਕੀਤੀਆਂ। ਅਸੀਂ ਜਿਹੜੀਆਂ ਵੋਟਾਂ ਪਾ ਰਹੇ ਹਾਂ ਉਹ ਉਸ ਆਜ਼ਾਦੀ ਦੀਆਂ ਇੱਟਾਂ ਸਮਝੋ ਤੁਸੀਂ। ਪਰ ਜੇ ਕੈਨੇਡਾ ਸਾਥ ਨਹੀਂ ਦਿੰਦਾ ਜਾਂ ਕੈਨੇਡਾ ਭਾਰਤ ਤੇ ਦਬਾਅ ਨਹੀਂ ਪਾਉਂਦਾ ਤਾਂ ਇਸ ਦਾ ਇਹ ਮਤਲਬ ਨਹੀਂ ਹੈ ਵੀ ਸਿੱਖ ਕੌਮ ਨੇ ਤੇ ਖਾਲਿਸਤਾਨ ਨੇ ਆਜ਼ਾਦ ਨਹੀਂ ਹੋਣਾ ਜਾਂ ਅਸੀਂ ਆਜ਼ਾਦੀ ਦੀ ਜਿਹੜਾ ਸੰਘਰਸ਼ ਹੈ ਉਹਨੂੰ ਬੰਦ ਕਰ ਦਿਆਂਗੇ। ਇਹੀ ਮਸਲਾ ਅਮਰੀਕਾ ਦਾ ਕਿ ਜੇ ਅਮਰੀਕਾ ਨਹੀਂ ਖਲੋਏਗਾ, ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਸੰਘਰਸ਼ ਜਿਹੜਾ ਹੈ ਉਹ ਬੰਦ ਕਰ ਦੇਣਾ ਹੈ। ਪਰ
ਅਸੀਂ ਅਮਰੀਕਾ ਤੋਂ ਤੇ ਪ੍ਰੈਜ਼ੀਡੈਂਟ ਟਰੰਪ ਤੋਂ ਬਹੁਤ ਵੱਡੀ ਉਮੀਦ ਰੱਖਦੇ ਹਾਂ ਕਿ ਜਿਸ ਖਿੱਤੇ ਦੇ ਵਿੱਚ ਤੀਜਾ ਜੰਗ ਲੱਗਣ ਵਾਲੀ ਆ ਆਲਮੋਸਟ, ਇਰਾਨ ਤੱਕ ਤੁਹਾਡਾ ਪਤਾ, ਤੁਸੀਂ ਦੇਖਿਆ ਮਸਲਾ ਬਣਿਆ ਪਿਆ। ਹਿੰਦੁਸਤਾਨ ਅਫਗਾਨਿਸਤਾਨ ਤੇ ਤਾਲਿਬਾਨ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਅੱਤਵਾਦ ਫੈਲਾ ਰਿਹਾ ਤੇ ਉੱਥੇ ਲੜਾਈ ਜਿਹੜੀ ਇਹਨਾਂ ਨੇ ਲਾਈ ਹੋਈ ਹੈ। ਪ੍ਰੈਜ਼ੀਡੈਂਟ ਟਰੰਪ ਨੂੰ ਅਸੀਂ ਕਿਹਾ ਕਿ ਜੇ ਸਾਊਥ ਏਸ਼ੀਆ ਦੇ ਵਿੱਚ ਤੁਸੀਂ ਚਾਈਨਾ ਨੂੰ ਤੇ ਹਿੰਦੁਸਤਾਨ ਨੂੰ ਜੇ ਕਾਊਂਟਰ ਕਰਨਾ ਹੈ ਤੇ ਉਹਨਾਂ ਦੇ ਲਈ ਤੁਸੀਂ ਪੰਜਾਬ ਜਿਹੜਾ ਹੈ ਤੁਹਾਨੂੰ ਹਿੰਦੁਸਤਾਨ ਦੇ ਕਬਜ਼ੇ ਵਾਲਾ ਉਹ ਆਜ਼ਾਦ ਮੁਲਕ ਜਿਹੜਾ ਅਸੀਂ ਬਣਵਾ ਰਹੇ ਹਾਂ ਉਹਦੇ ਲਈ ਸਾਡੀ ਮਦਦ ਕਰਨੀ ਪਏਗੀ। ਉਹਦੇ ਲਈ ਤੁਸੀਂ ਚਾਹੇ ਸਿੱਖ ਨੂੰ ਹਥਿਆਰਬੰਦ ਕਰੋ ਤੇ ਚਾਹੇ ਤੁਸੀਂ ਸਿੱਖ ਨੂੰ ਵੋਟ ਨਾਲ ਲੈ ਕੇ ਦਿਓ। ਅੱਛਾ, ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ, ਉਹ ਇਹ ਕਿ ਖਾਲਿਸਤਾਨ ਤਹਿਰੀਕ ਨੇ ਅਕਵਾਮੇ ਮੁਤਹਦਾ ਜਿਹੜੀ ਜਨਰਲ ਅਸੈਂਬਲੀ ਹੈ ਉਹਦੇ ਵਿੱਚ ਜਾਣ ਦਾ ਫੈਸਲਾ ਕੀਤਾ ਕਿ ਅਸੀਂ ਉੱਥੇ ਜਾ ਕੇ ਜੀ ਮਸਲਾ ਜਿਹੜੀ ਮਜ਼ਾਮਤ ਹੈ ਨਾ ਉਹਦੀ ਇਜਾਜ਼ਤ ਵਾਸਤੇ ਜਾਵਾਂਗੇ ਔਰ ਜਾ ਸਕਦੇ ਹਾਂ। ਅਗਰ ਤੁਸੀਂ ਜਿਹੜਾ ਨਾ ਅਕਵਾਮੇ ਮੁਤਹਦਾ ਦੀ ਤਰਫ ਇਹ ਇਜਾਜ਼ਤ ਲੈਣ ਵਾਸਤੇ ਜਾਂਦੇ ਹੈ ਜਾਂ ਮਿਲਦੀ ਹੈ ਇਹ ਇਜਾਜ਼ਤ, ਤਾਂ ਫਿਰ ਤੁਹਾਡੀ ਕੀ ਹਕਮਤ ਅਮਲੀ ਹੋਏਗੀ? ਦੇਖੋ, ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਅਸੀਂ ਜਿਹੜੇ ਹੈਗੇ ਆ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਵਾਲੇ, ਅਸੀਂ ਕਿਹਨਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ? ਅਸੀਂ ਉਹ ਜਿਹੜਾ ਸ਼ਹੀਦਾਂ ਦਾ ਖੂਨ ਹੈ, 1.5 ਲੱਖ ਦਾ, ਜਿਨ੍ਹਾਂ ਨੇ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਤੇ ਪਰਿਵਾਰ ਜਿਹੜੇ ਆ ਇਸ ਵਿੱਚ ਝੋਕ ਦਿੱਤੇ ਸੀ, ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ। ਅਸੀਂ ਕਾਨੂੰਨੀ ਤੌਰ ਦੇ ਉੱਤੇ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਹਿੰਦੁਸਤਾਨ ਨੇ ਜਿਹੜੀ ਇੱਕ ਡਿਸਇਨਫੋਰਮੇਸ਼ਨ ਕੰਪੇਨ ਹੈ ਉਹ ਚਲਾਈ ਹੋਈ ਸੀ ਕਿ ਖਾਲਿਸਤਾਨ ਤੇ ਅੱਤਵਾਦ ਇੱਕੋ ਗੱਲ ਹੈ, ਚਾਹੇ ਉਹ ਏਅਰ ਇੰਡੀਆ ਬੰਬਿੰਗ ਨੂੰ ਲੈ ਕੇ ਆ ਜਾਂਦੇ ਸੀ ਜਾਂ ਪੰਜਾਬ 'ਚ ਲੈ ਕੇ ਆਉਂਦੇ ਸੀ, ਉਹਨਾਂ ਨੂੰ ਕਿਸੇ ਨੇ ਕਾਊਂਟਰ ਨਹੀਂ ਕੀਤਾ, ਨਾ ਅੱਜ ਕੋਈ ਕਾਊਂਟਰ ਕਰਦਾ। ਪਰ ਅਸੀਂ ਇਹਨਾਂ ਨੂੰ, ਨਰਿੰਦਰ ਮੋਦੀ ਦੀ ਸਰਕਾਰ ਨੂੰ, ਹਿੰਦੁਸਤਾਨ ਦੀ ਸਰਕਾਰ ਨੂੰ ਐਕਸਪੋਜ਼ ਕਰ ਚੁੱਕੇ ਹਾਂ ਕਿ ਪੰਜਾਬ ਦੀ ਜਿਹੜੀ ਹੈ ਸਿੱਖਸ ਆਰ ਫੇਸਿੰਗ ਐਗਜ਼ਿਸਟੈਂਸ਼ੀਅਲ ਥ੍ਰੈਟ। ਉੱਥੇ ਸਾਡੀ ਨਸਲਕੁਸ਼ੀ ਤੋਂ ਇਲਾਵਾ ਆਰਥਿਕ ਨਸਲਕੁਸ਼ੀ ਜਿਹੜੀ ਚੱਲਦੀ ਪਈ ਹੈ, ਔਰ ਜਿਸ ਵੀ ਖਿੱਤੇ ਦੇ ਇੰਡੀਜਨਸ ਪੀਪਲ ਜਿਹੜੇ ਆ ਉੱਥੇ ਦੇ ਮੂਲ ਨਿਵਾਸੀ ਹੈ, ਆਜ਼ਾਦੀ ਉਹਨਾਂ ਦਾ ਹੱਕ ਹੈ। ਇਹ ਯੂਨਾਈਟਿਡ ਨੇਸ਼ਨਸ ਦਾ ਪਹਿਲਾ ਆਰਟੀਕਲ ਹੈ। ਯੂਨਾਈਟਿਡ ਨੇਸ਼ਨਸ ਨਹੀਂ ਖਲੋਂਦੀ, ਪਰ ਅਸੀਂ ਆਪਣੇ ਜਿਹੜੇ ਲੀਗਲ ਸਟੈਪਸ ਹੈ ਉਹ ਸਾਰੇ ਪੂਰੇ ਕਰਦੇ ਪਏ ਹਾਂ ਤਾਂ ਕਿ ਬਾਅਦ ਵਿੱਚ ਆ ਕੇ ਸਾਨੂੰ ਕੋਈ ਇਹ ਨਾ ਕਹੇ ਕਿ ਤੁਸੀਂ UN ਤੱਕ ਪਹੁੰਚ ਨਹੀਂ ਕੀਤੀ ਤੇ ਅਸੀਂ ਤੁਹਾਡੀ ਜਿਹੜੀ ਹੈ ਉਹ ਰੈਜ਼ੋਲੂਸ਼ਨ ਪਵਾ ਦੇਣਾ ਸੀ। ਅਮਰੀਕਾ ਇਹ ਵਾਲੀ ਗੱਲ ਨਾ ਕਹੇ ਕਿ ਤੁਸੀਂ ਸਾਡੇ ਤੱਕ ਪਹੁੰਚ ਨਹੀਂ ਕੀਤੀ ਤੇ ਅਸੀਂ ਹਿੰਦੁਸਤਾਨ ਨੂੰ ਕਹਿਣਾ ਸੀ ਰੈਫਰੈਂਡਮ ਕਰਾ ਦਿਓ। ਸੋ ਅਸੀਂ ਕਾਨੂੰਨੀ ਨੁਕਤੇ ਤੇ ਜਿਹੜੇ ਕਾਨੂੰਨੀ ਸਟੈਪ ਹੈ ਉਹ ਆਪਣੇ ਪੂਰੇ ਕਰਦੇ ਪਏ ਹਾਂ, ਪਰ ਆਜ਼ਾਦੀ ਸਾਡਾ ਜਿਹੜਾ ਹੱਕ ਹੈ ਉਹ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੋਇਆ, ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਹੋਇਆ। ਸਵੇਰੇ ਸ਼ਾਮ ਰਾਜ ਕਰੇਗਾ ਖਾਲਸਾ ਦਾ ਜਿਹੜਾ ਅਸੀਂ ਅਰਦਾਸ ਕਰਦੇ ਹਾਂ, ਔਰ ਜਿੰਨੀ ਦੇਰ ਤੱਕ ਅਸੀਂ ਹਾਂ, ਜਿੰਨੀ ਦੇਰ ਤੱਕ ਸਰੀਰ ਦੇ ਵਿੱਚ ਜਾਨ ਹੈ, ਉਨੀ ਦੇਰ ਤੱਕ ਆਜ਼ਾਦੀ ਦਾ ਸੰਘਰਸ਼ ਜਿਹੜਾ ਉਹ ਚੱਲਦਾ ਰਹਿਣਾ, ਚਾਹੇ ਅਮਰੀਕਾ ਨਾਲ ਹੋਵੇ, ਚਾਹੇ ਕੈਨੇਡਾ ਨਾਲ ਹੋਵੇ ਜਾਂ ਨਾ ਹੋਵੇ।